ਇਹ ਤੇ ਹਮਾਸ ਤੇ ਇਜ਼ਰਾਈਲ ਦੇ ਵਿੱਚ ਜੋ ਜੰਗ ਛਿੜੀ ਹੋਈ ਹੈਗੀ ਆ, ਉਹਦੇ ਵਿੱਚ ਕੀ ਕੁਝ ਵਾਪਰਨ ਵਾਲਾ, ਕਿਵੇਂ ਵਾਪਰਿਆ, ਕੀ ਕੁਝ ਹੋਇਆ ਜੀ, ਉਹ ਦੱਸਦੀ ਜਾਈਏ। ਅੱਜ NPR ਨੇ ਕਾਫੀ ਵੱਡੀ ਜਿਹੜੀ ਰਿਪੋਰਟ ਆ ਉਹਦੇ ਸੰਬੰਧ ਦੇ ਵਿੱਚ ਜਾਰੀ ਕੀਤੀ ਹੈਗੀ ਆ। ਯੂਜਲੀ ਕਹਿੰਦੇ ਕੀ ਹੁੰਦਾ ਸੀ ਵੀ ਪਾਲਸਤੀਨੀਅਨ ਆਪਣੇ ਰਾਕਟ ਛੱਡ ਦਿੰਦੇ ਸੀ ਇਜ਼ਰਾਈਲ ਤੇ, ਇਜ਼ਰਾਈਲ ਦੇ ਕੋਲ ਆਇਰਨ ਡੋਮ ਹੈਗੀ, ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਸੀ। ਬਾਅਦ ਦੇ ਵਿੱਚ ਇਜ਼ਰਾਈਲ ਵਾਲੇ ਜੋ ਸਭ ਤੋਂ ਡੈਂਸਲੀ ਪੋਪੂਲੇਟਡ ਗਾਜ਼ਾ ਸਟ੍ਰਿਪ ਆ, ਉੱਥੇ 에ਅਰ ਸਟ੍ਰਾਈਕ ਕਰ ਦਿੰਦੇ ਸੀ, ਕੁਝ ਲੋਕਾਂ ਦੀ ਮੌਤ ਹੋ ਜਾਂਦੀ ਸੀ, ਫਿਰ ਚੁੱਪ ਕਰਕੇ ਚੁੱਪ ਚਪਈਆ ਹੋ ਜਾਂਦਾ ਸੀ। ਪਰ ਪਿਛਲੇ ਹਫ਼ਤੇ ਕੀ ਜੋ ਕੁਝ ਵਾਪਰਿਆ, ਜੋ ਮਿਲੀਟੈਂਟਸ ਆ ਉਹਨਾਂ ਨੇ ਇਜ਼ਰਾਈਲ ਦਾ ਕਮਿਊਨੀਕੇਸ਼ਨ ਟਾਵਰਸ ਉਹ ਸਾਰੇ ਜਿਹੜੇ ਕਈ ਉਹਨਾਂ ਦੇ ਜਿਹੜੇ ਖਰਾਬ ਕਰ ਦਿੱਤੇ ਐਕਸਪਲੋਸਿਵਸ ਦੇ ਨਾਲ, ਤੇ ਵਿਦਿਨ ਮਿੰਟਸ ਉਹਨਾਂ ਨੇ ਇਜ਼ਰਾਈਲ ਦੀਆਂ ਕਈ ਕਮਿਊਨਿਟੀਜ਼ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ। ਤੇ ਈਵਨ ਜਿਹੜੀ ਉਹਨਾਂ ਦੀ ਇੱਕ ਇਲੈਕਟ੍ਰਿਕ ਵਾਇਰ ਹੈਗੀ ਆ ਲਾਈ ਹੋਈ ਬਾਰਡਰ ਤੇ, ਉਹ ਵੀ ਉਹਨਾਂ ਨੇ ਤੋੜ ਦਿੱਤੀ। ਸੋ ਹਮਾਸ ਨੇ ਹੁਣ ਤੱਕ ਜੋ ਖਬਰਾਂ ਆ ਰਹੀਆਂ NPR ਦੇ ਮੁਤਾਬਕ 1200 ਤੋਂ ਵੱਧ ਲੋਕਾਂ ਨੂੰ ਜਿਹੜਾ ਇਜ਼ਰਾਈਲ ਦੇ ਵਿੱਚ ਮਾਰਿਆ ਆ, ਜਿਨ੍ਹਾਂ ਦੇ ਵਿੱਚ ਲੇਡੀਜ਼ ਵੀ ਆ, ਬੱਚੇ ਵੀ ਆ, ਬਜ਼ੁਰਗ ਵੀ ਹੈਗੇ ਆ, ਸਾਰੇ ਤਰ੍ਹਾਂ ਦੇ ਆ। ਮਿਲਟਰੀ ਜਿਹੜੀ ਇਜ਼ਰਾਈਲ ਦੀ ਬੜੀ ਲੇਟ ਸੀ ਇਸ ਰਿਸਪੌਂਸ ਦੇ ਵਿੱਚ। ਰਿਟੈਲੀਏਸ਼ਨ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਗਾਜ਼ਾ ਦੇ ਵੀ ਉੱਤੇ ਹੰਡਰਡਸ ਆਫ ਏਅਰ ਸਟ੍ਰਾਈਕ ਕੀਤੇ ਆ, ਜਿਹਦੇ ਨਾਲ 1000 ਤੋਂ ਵੱਧ ਪਾਲਸਤੀਨੀਆਂ ਦੀ ਮੌਤ ਹੋ ਚੁੱਕੀ ਹੈਗੀ ਤੇ 2 ਲੱਖ ਤੋਂ ਵੱਧ ਲੋਕ ਜੋ ਆ ਉਹ ਡਿਸਪਲੇਸ ਹੋ ਚੁੱਕੇ ਹੈਗੇ ਆ। ਹੁਣ ਤੱਕ ਜਿਹੜੀ ਇਲੈਕਟ੍ਰਿਸਿਟੀ, ਫੂਡ, ਫਿਊਲ ਸਪਲਾਈਜ਼, ਇਹ ਸਾਰਾ ਕੁਝ ਜਿਹੜਾ ਆ ਇਜ਼ਰਾਈਲ ਨੇ ਕੱਟ ਆਫ ਕੀਤਾ ਆ। ਤੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਸਟੇਟਮੈਂਟ ਜਾਰੀ ਕੀਤੀ ਆ ਤੇ ਸਾਡਾ ਜੋ ਰਿਸਪੌਂਸ ਹੁਣ ਇਸ ਤੋਂ ਬਾਅਦ ਹੋਊਗਾ ਉਹ ਮਿਡਲ ਈਸਟ ਨੂੰ ਪੂਰੀ ਤਰ੍ਹਾਂ ਚੇਂਜ ਕਰ ਦਊਗਾ। ਸੰਨ 2014 ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਜੋ ਆ ਇੱਕ ਤਰ੍ਹਾਂ ਦੇ ਨਾਲ ਗਰਾਊਂਡ ਇਨਵੇਜ਼ਨ ਕੀਤੀ ਸੀ ਪਾਲਸਤੀਨ ਦੇ ਵਿੱਚ, ਗਾਜ਼ਾ ਵਾਲਾ ਏਰੀਆ 'ਚ, ਜਿਹਦੇ ਨਾਲ 2000 ਪਾਲਸਤੀਨੀਅਨ ਮਾਰੇ ਗਏ ਸੀ। 70 ਜਿਹੜੇ ਆ ਉਹ ਇਜ਼ਰਾਈਲ ਦੀ ਸਾਈਡ ਤੇ ਮਾਰੇ ਗਏ ਸੀ। ਪੋਲੀਟੀਕਲ ਟਰਮੋਇਲ ਇਜ਼ਰਾਈਲ ਦੇ ਵਿੱਚ ਬਹੁਤ ਆ। ਜਦੋਂ ਵੀ ਪਿਛਲੇ ਸਾਲ ਉੱਥੇ ਦੀ ਸਰਕਾਰ ਜਿਹੜੀ ਬੈਂਜਾਮਿਨ ਨੇਤਨਯਾਹੂ ਦੀ ਆ ਇਲੈਕਟ ਹੋਈ ਸੀ, ਉਸ ਟਾਈਮ ਦੇ ਉੱਤੇ ਉਸਨੇ ਕੁਝ ਜਿਹੜੇ ਆਪਣੇ ਹੋਰ ਪਾਰਟੀਆਂ ਉਹਨਾਂ ਨੂੰ ਨਾਲ ਮਿਲਾਇਆ, ਜਿਨ੍ਹਾਂ ਦੇ ਵਿੱਚ ਇੱਕ ਪਾਰਟੀ ਦੇ ਬੰਦੇ ਦੇ ਉੱਤੇ ਇਜ਼ਰਾਈਲ ਦੇ ਲੋਕ ਬਹੁਤ ਉਹ ਤੋਂ ਜਿਹੜੇ ਨਾਰਾਜ਼ ਸੀ, ਉਹਨੂੰ ਜੇ ਇੱਕ ਨੈਸ਼ਨਲ ਸਿਕਿਉਰਿਟੀ ਦਾ ਮਿਨਿਸਟਰ ਵੀ ਬਣਾ ਦਿੱਤਾ ਗਿਆ, ਇਤਮਰ ਬੈਨ ਗਵੀਰ ਨੂੰ। ਕਹਿੰਦੇ ਵੀ ਉਸਨੇ ਘੱਟੋ ਘੱਟ 8 ਵਾਰੀ ਅਰਬਸ ਦੇ ਅਗੇਂਸਟ ਵਾਇਲੈਂਸ ਇਨਸਾਈਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਿਛਲੇ ਸਮਿਆਂ 'ਚ। ਸੋ ਲੋਕ ਚਾਹੁੰਦੇ ਨਹੀਂ ਸੀ ਵੀ ਉਸ ਨੂੰ ਜਿਹੜੀ ਆ ਆਪਣੀ ਉਹ ਜੋ ਪਾਰਲੀਮੈਂਟ ਆ, ਆਪਣੀ ਜੋ ਸਰਕਾਰ ਆ, ਉਹਦੇ ਵਿੱਚ ਲਵੇ। ਪਰ ਜੀ ਉਹ ਤੋਂ ਬਾਅਦ ਫਿਰ ਉੱਥੇ ਦਾ ਜਿਹੜਾ ਕਨਸਟੀਟਿਊਸ਼ਨ ਨੂੰ ਲੈ ਕੇ, ਜੱਜਾਂ ਨੂੰ ਲੈ ਕੇ ਸਾਰਾ ਕੁਝ ਉਹ ਪਾਵਰ ਜਿਹੜੀ ਆ ਨੇਤਨਯਾਹੂ ਆਪਣੇ ਹੱਥ ਦੇ ਵਿੱਚ ਲੈਣਾ ਚਾਹੁੰਦਾ ਸੀ। ਜਿਹੜੇ ਹਮਾਸ ਵਾਲੇ ਆ ਤੇ ਉਹ ਜਿਹੜੇ ਆ ਉਹ ਪਿਛਲੇ 16 ਸਾਲਾਂ ਤੋਂ ਦੇਖ ਰਿਹਾ ਵੀ ਸਾਡੇ ਨਾਲ ਬਹੁਤ ਜ਼ਿਆਦਾ ਜਿਹੜਾ ਧੱਕਾ ਆ ਗਾਜ਼ਾ ਦੇ ਵਿੱਚ ਹੋ ਰਿਹਾ ਹੈ। ਇਹ NPR ਰਿਪੋਰਟ ਕਰ ਰਿਹਾ ਵੈਸਟ ਬੈਂਕ ਦੇ ਵਿੱਚ ਖਾਸ ਕਰਕੇ। ਸ਼ਿਵਲੀ ਤੈਲਮਾਨੀ ਤੇ ਅਨਵਰ ਸੱਦਤ, ਇਹ ਪ੍ਰੋਫੈਸਰ ਫਾਰ ਪੀਸ ਤੇ ਡਿਵੈਲਪਮੈਂਟ ਹੈਗੇ ਯੂਨੀਵਰਸਿਟੀ ਆਫ ਮੈਰੀਲੈਂਡ ਦੇ ਵਿੱਚ। ਉਹ ਕਹਿੰਦੇ ਵੀ ਜੋ ਹਮਾਸ ਜਾਂ ਪੈਲਸਤੀਨੀਅਨ ਲੋਕ ਆ, ਉਹਨਾਂ ਨੇ ਸੋਚਿਆ ਵੀ ਪਿਛਲੇ 16 ਸਾਲਾਂ ਤੋਂ ਲਗਾਤਾਰ ਸਾਡੇ ਤੇ ਜ਼ੁਲਮ ਹੋ ਰਿਹਾ ਤੇ ਬੜੀ ਫਾਰ ਰਾਈਟ ਸਰਕਾਰ ਉੱਥੇ ਚੱਲ ਰਹੀ ਆ। ਤੇ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਪ੍ਰੈਜ਼ੀਡੈਂਟ ਬਾਈਡਨ ਹੁਣੀ ਆਏ ਤੇ ਲੋਕਾਂ ਨੇ, ਪੈਲਸਤੀਨੀਅਨ ਲੋਕਾਂ ਨੇ ਸੋਚਿਆ ਵੀ ਸ਼ਾਇਦ ਸਾਡਾ ਜਿਹੜਾ ਆ ਕੁਛ ਨਾ ਕੁਛ ਸਾਥ ਅਮਰੀਕਾ ਵਾਲੇ ਦੇਣਗੇ, ਜਾਂ ਸਾਡੀ ਜਿਹੜੀ ਕੋਸ਼ਿਸ਼ ਜਿਹੜੀ ਸਾਡੇ ਤੇ ਧੱਕਾ ਹੋ ਰਿਹਾ ਉਹਦੇ ਬਾਰੇ ਬੋਲਣਗੇ। ਪਰ ਉਹ ਹੋ ਨਹੀਂ ਸਕਿਆ। ਇਸ ਤੋਂ ਬਿਨਾਂ ਜੋ ਮੁਸਲਮਾਨ ਕੰਟਰੀਆਂ ਦੇ ਉੱਤੇ ਉਹਨਾਂ ਦੀ ਟੇਕ ਸੀਗੀ, ਖਾਸ ਕਰਕੇ ਸਾਊਦੀ ਅਰੇਬੀਆ ਵਗੈਰਾ ਤੇ ਇਹ ਜਦੋਂ ਪਤਾ ਚੱਲਿਆ ਉਹਨਾਂ ਨੂੰ ਵੀ ਇਹ ਤਾਂ ਸਾਊਦੀ ਅਰੇਬੀਆ ਵਾਲੇ ਤਾਂ ਉਹਨਾਂ ਦੇ ਨਾਲ ਆਪਣਾ ਜਿਹੜੇ ਕੌਂਸੂਲੇਟ ਖੋਲਣ ਤੱਕ ਵੀ ਚਲੇ ਗਏ ਆ, ਤੇ ਹਮਾਸ ਤੇ ਪਾਲਸਤੀਨੀਅਨ ਲੋਕ ਕਹਿੰਦੇ ਵੀ ਹੁਣ ਸਾਡੇ ਕੋਲ ਕੋਈ ਵੀ ਜਿਹੜਾ ਰਸਤਾ ਨਹੀਂ ਬਚਿਆ ਹੈਗਾ, ਸਾਡਾ ਕੋਈ ਸਾਥੀ ਨਹੀਂ ਹੈਗਾ। ਸੋ ਉਹਨਾਂ ਨੇ ਬੜਾ ਜਿਹੜਾ ਮੌਕਾ ਆ ਇਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਲੱਗਿਆ ਤੇ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਜੋ ਇਜ਼ਰਾਈਲ ਆ ਉਹਦੇ ਉੱਤੇ ਅਟੈਕ ਕਰ ਦਿੱਤਾ। ਇਹਦੇ ਵਿੱਚ ਨਾਲ ਹੀ ਹਰਜੋਤ ਸਿੰਘ ਜੀ, ਜਿਹੜਾ ਇਹਨਾਂ ਨੇ ਗਾਜ਼ਾ ਨੂੰ ਸੀਜ਼ ਕਰਕੇ ਰੱਖਿਆ, ਹੁਣ ਤਾਂ ਚਲੋ ਉਹਨਾਂ ਨੇ ਸਭ ਕੁਝ ਬੰਦ ਕੀਤਾ ਨਾ ਉਹਨਾਂ ਦਾ। ਉਸ ਤੋਂ ਪਹਿਲਾਂ ਵੀ ਜਿਹੜਾ ਉਹ ਇਹਨਾਂ ਨੇ ਜਿਹੜਾ ਸਖਤ ਬਾਰਡਰ ਬਣਾਇਆ ਸੀ, ਉੱਥੇ ਨਾ ਬਹੁਤ ਕੁਝ ਆਟੋਮੈਟਿਕ ਲੱਗਾ ਹੋਇਆ ਸੀ। ਵੈਸਟ ਬੈਂਕ ਦੇ ਵਿੱਚ ਲਗਾਤਾਰ ਸੈਟਲਮੈਂਟਸ ਵਧਾਏ ਜਾਣ ਦੇ ਕਰਕੇ ਉਧਰ ਥੋੜਾ ਸ਼ਿਕੰਜਾ ਜਿਹੜਾ ਇਜ਼ਰਾਈਲ ਵਾਲੇ ਕੱਸ ਰਹੇ ਸੀ, ਉਹਦੇ ਨਾਲ ਕੀ ਹੋ ਰਿਹਾ ਸੀ ਵੀ ਇੱਥੋਂ ਜਿਹੜੇ ਫੌਜੀ ਉਹਨਾਂ ਨੇ ਮੂਵ ਕੀਤੇ ਵੈਸਟ ਬੈਂਕ ਵਾਲੇ ਪਾਸੇ। ਇੱਥੇ ਹਮਾਸ ਨੂੰ ਇਹ ਵੀ ਇੱਕ ਮੌਕਾ ਮਿਲਿਆ, ਇਹ ਦੇਖਿਆ ਵੀ ਇੱਥੇ ਹੁਣ ਫੌਜੀ ਘੱਟ ਨੇ,
ਆਟੋਮੈਟਿਕ ਵਾਲੀਆਂ ਚੀਜ਼ਾਂ ਨੇ, ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਦੂਰੋਂ ਆਪਰੇਟ ਕਰਨ ਵਾਲੇ ਨੇ। ਆਮ ਜਿਹੜੇ ਆ ਉਹ ਫੌਜੀਆਂ ਦੀ ਗਿਣਤੀ ਨਫਰੀ ਜਿਹੜੀ ਉੱਥੇ ਘਟਾ ਦਿੱਤੀ ਗਈ ਸੀ। ਸੋ ਉਸ ਦਾ ਵੀ ਇਹਨਾਂ ਨੇ ਇੱਥੇ ਜਿਹੜਾ ਉਹ ਫਾਇਦਾ ਚੱਕਿਆ। ਡਰੋਨਸ ਦੇ ਨਾਲ ਪਹਿਲਾਂ ਉਹਨਾਂ ਨੇ ਜਿਹੜੀਆਂ ਮਸ਼ੀਨ ਗੰਨਾਂ ਸੀ ਉਹਦੇ ਉੱਤੇ ਹਮਲੇ ਕੀਤੇ, ਉਹ ਉਹਨਾਂ ਨੇ ਭੰਨੀਆਂ। ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਬਾਰਡਰ ਇੱਕ ਥਾਂ ਤੋਂ ਜਿਹੜਾ ਉਹ ਭੰਨਿਆ, ਤੇ ਉਸ ਨੂੰ ਪਾਰ ਕਰਕੇ ਫਿਰ ਉਹਨਾਂ ਨੇ ਹਮਲੇ ਜਿਹੜੇ ਆ ਉੱਥੇ ਸ਼ੁਰੂ ਕੀਤੇ। ਇਹੀ ਨਹੀਂ, ਉਹਨਾਂ ਨੇ ਪਾਣੀ ਦੇ ਨਾਲ ਵੀ, ਪੈਰਾਗਲਾਈਡਰਸ ਦੇ ਨਾਲ ਵੀ ਉਹ ਜਿਹੜੇ ਕੀਤੇ, ਤੇ ਹਜ਼ਾਰਾਂ ਹੀ ਜਿਹੜੇ ਰਾਕਟ ਆ ਕੁਛ ਹੀ ਮਿੰਟਾਂ ਦੇ ਵਿੱਚ ਦਾਗੇ, ਜਿਸ ਦੇ ਨਾਲ ਜਿਹੜਾ ਆਇਰਨ ਡੋਮ ਆ ਉਹ ਓਵਰਵੈਲਮ ਹੋ ਗਿਆ, ਤੇ ਇਹਨਾਂ ਨੂੰ ਜਿਹੜਾ ਉਹ ਮੌਕਾ ਮਿਲ ਗਿਆ, ਤੇ ਕਈ ਜਿਹੜੀਆਂ ਉਹ ਜਿਹੜੇ ਮੌਤਾਂ ਆ ਉਹ ਹੋਈਆਂ। ਤੇ ਹੁਣ ਉਸ ਤੇ ਜਵਾਬੀ ਕਾਰਵਾਈ ਦੇ ਵਿੱਚ ਗਾਜ਼ਾ ਦੇ ਵਿੱਚ ਉਹੀ ਕੁਛ ਜਿਹੜਾ ਉਹਨਾਂ ਨੂੰ ਹੁਣ ਆਪ ਝੱਲਣਾ ਪੈ ਰਿਹਾ ਆ। ਦੱਸਦੀ ਜਾਈਏ, ਜਿਹੜੀਆਂ ਇਜ਼ਰਾਈਲ ਦੀਆਂ 에ਅਰ ਸਟ੍ਰਾਈਕਸ ਦੇ ਵਿੱਚ UN ਏਜੰਸੀ ਦੇ 11 ਜਿਹੜੇ ਸਟਾਫਰਸ ਆ ਗਾਜ਼ਾ ਦੇ ਵਿੱਚ, ਰਿਲੀਫ ਗਰੁੱਪ ਕਹਿੰਦਾ ਆ ਵੀ ਉਹਨਾਂ ਦੀ ਮੌਤ ਹੋ ਚੁੱਕੀ ਆ। ਯੂਨਾਈਟਿਡ ਨੇਸ਼ਨ ਰਿਲੀਫ ਐਂਡ ਵਰਕ ਏਜੰਸੀਜ਼ ਦੇ ਨਾਲ ਇਹ ਕੰਮ ਕਰਦੇ ਸੀ। ਇਹ ਏਜੰਸੀ ਨੇ ਜਿਹੜਾ ਆ ਉਹ ਦੱਸਿਆ, ਉਹ ਕਹਿੰਦੇ ਵੀ ਇਸ ਕੌਨਫਲਿਕਟ ਦੇ ਚੱਲਦਿਆਂ ਉਹਨਾਂ ਦੇ ਜਿਹੜੇ 14 ਫੂਡ ਡਿਸਟ੍ਰੀਬਿਊਸ਼ਨ ਸੈਂਟਰ ਸੀਗੇ ਉਹ ਉਹਨਾਂ ਨੂੰ ਬੰਦ ਕਰਨੇ ਪਏ ਆ, ਤੇ ਆਪਰੇਸ਼ਨਸ ਕਾਫੀ ਜ਼ਿਆਦਾ ਰਿਡਿਊਸ ਹੋ ਚੁੱਕੇ ਆ, ਘੱਟ ਜਿਹੜੇ ਉਹ ਆ ਚੁੱਕੇ ਨੇ। ਇਜ਼ਰਾਈਲ ਕਹਿੰਦੇ ਆਪਣੇ ਹਸਪਤਾਲਾਂ ਨੂੰ ਪ੍ਰਿਪੇਅਰ ਕਰ ਰਿਹਾ ਆ। ਇਹਦਾ ਮਤਲਬ ਆ ਵੀ ਅਜੇ ਹਿੰਸਾ ਆ ਹੋਰ ਜ਼ਿਆਦਾ ਵਧੂਗੀ। ਇਜ਼ਰਾਈਲ ਨੇ ਔਨ ਗਰਾਊਂਡ ਜਾ ਕੇ ਵੀ ਗਾਜ਼ਾ ਪੱਟੀ ਦੇ ਵਿੱਚ ਕਹਿੰਦੇ ਆ ਵੀ ਉੱਥੇ ਹੁਣ ਹਮਲਾ ਜਿਹੜਾ ਆ ਉਸ ਤਰੀਕੇ ਦੇ ਨਾਲ ਕਰਨਾ ਹੈ। ਮਿਨਿਸਟਰੀ ਆਫ ਹੈਲਥ ਜਿਹੜੇ ਕਹਿੰਦੇ ਆ ਵੀ ਅਸੀਂ ਪੇਸ਼ੈਂਟਸ ਦੀ ਟਰਾਂਸਪੋਰਟ ਨੂੰ ਫੈਸਿਲਿਟੇਟ ਕਰ ਰਹੇ ਹੈਗੇ ਆ, ਜਿਹੜੇ ਨਦਰਨ ਸਾਈਡ ਹੈਗੀ ਆ ਮੁਲਕ ਦੀ, ਉਧਰੋਂ ਇਹਨਾਂ ਨੂੰ ਇੱਧਰ ਨੂੰ ਲਿਆਂਦਾ ਜਾ ਰਿਹਾ ਆ। ਉਧਰ ਇੱਕ IDF ਜਿਹੜੀ ਇਜ਼ਰਾਈਲੀ ਡਿਫੈਂਸ ਫੋਰਸਿਸ ਆ, ਉਹ ਇਹ ਕਹਿ ਰਹੀਆਂ ਵੀ ਸਾਨੂੰ ਲੈਬਨਾਨ ਵਾਲੇ ਪਾਸਿਓਂ ਜਿਹੜੇ ਇਜ਼ਰਾਈਲੀ 에ਅਰ ਸਪੇਸ ਦੇ ਵਿੱਚ ਇਨਫਿਲਟ੍ਰੇਸ਼ਨ ਦੀ ਖਬਰ ਆ ਉਹ ਹੀ ਮਿਲੀ ਹੈਗੀ ਆ। ਉਧਰ ਕੋਲੰਬੀਆ ਦੇ ਫੋਰਨ ਮਿਨਿਸਟਰੀ ਨੇ ਇਹ ਕਨਫਰਮ ਕੀਤਾ ਆ ਵੀ ਇੱਕ ਕੋਲੰਬੀਆ ਦਾ ਸਿਟੀਜ਼ਨ ਵੀ ਹਮਾਸ ਦੇ ਇਹਨਾਂ ਹਮਲਿਆਂ ਦੇ ਵਿੱਚ ਮਾਰਿਆ ਜਾ ਚੁੱਕਾ ਹੈਗਾ ਆ। ਸੋ ਹੁਣ ਕਹਿੰਦੇ ਵੀ ਇਹਦੇ ਕਰਕੇ ਇਜ਼ਰਾਈਲ ਤੇ ਹਮਾਸ ਦੇ ਵਿੱਚ ਜਿਹੜਾ ਕੌਨਫਲਿਕਟ ਚੱਲ ਰਿਹਾ, ਵਾਰ ਚੱਲ ਰਹੀ ਆ, ਇਹਦੇ ਕਰਕੇ ਦੁਨੀਆ ਭਰ ਦੇ ਵਿੱਚ ਥਾਂ ਦੇ ਉੱਤੇ ਪ੍ਰੋਟੈਸਟ ਜਿਹੜੇ ਆ ਉਹ ਹੋ ਰਹੇ ਆ। ਕੁਛ ਪੈਲਸਤੀਨੀਆਂ ਦੇ ਹੱਕ 'ਚ ਕਰ ਰਹੇ ਆ, ਤੇ ਬਹੁਤੇ ਜਿਹੜੇ ਇਜ਼ਰਾਈਲ ਦੇ ਹੱਕ ਦੇ ਵਿੱਚ ਇਸ ਟਾਈਮ ਚੱਲ ਰਹੇ ਆ।